ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫॉर ਦੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 22 ਅਪ੍ਰੈਲ 2024 8 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲੇਟਫਾਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨੋਰਥ ਕੈਰੋਲਾਈਨਾ ਤੋਂ ਇੱਕ ਗੁਰਸਿੱਖ ਸੇਵਾ ਭਾਵਨਾ ਵਾਲੇ, ਜਿਹੜੇ ਨਿਸ਼ਕਾਮ ਸੇਵਾ ਭਾਵਨਾ ਵਾਲੇ ਗੁਰਸਿੱਖ ਪਰਿਵਾਰ ਵੱਲੋਂ। ਸੋ ਇਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਪਾਂਸਰ ਕੀਤਾ ਹੈ ਔਰ ਉਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਅਤੇ ਖਾਲਸਾ ਦੀ ਪ੍ਰਾਪਤੀ ਲਈ ਸਿੱਖਾਂ ਨੂੰ ਬਲ ਵਾਹਿਗੁਰੂ ਬਖਸ਼ੇ, ਇਸ ਬਾਰੇ ਉਹਨਾਂ ਨੇ ਅਰਦਾਸ ਕੀਤੀ ਹੈ ਔਰ ਅੱਜ ਦਾ ਉਹਨਾਂ ਦਾ ਪ੍ਰੋਗਰਾਮ ਉਹਨਾਂ ਨੇ ਸਪਾਂਸਰ ਕੀਤਾ ਹੈ। ਉਹਨਾਂ ਨੂੰ ਆਪਾਂ ਵਾਹਿਗੁਰੂ ਕਰੇ ਉਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਔਰ ਇਸੇ ਤਰ੍ਹਾਂ ਉਹ ਟੀਵੀ 84 ਦੀ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹਿਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਜਿਹੜੇ ਵਿੱਚ ਆਪਣਾ ਨਗਰ ਕੀਰਤਨ ਹੋਇਆ ਖਾਲਸਾ ਸਾਜਨਾ ਦਿਵਸ ਨੂੰ। ਜਿਸ ਤਰ੍ਹਾਂ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜਿਹੜੇ ਸਰੀ ਸ਼ਹਿਰ ਦੇ ਵਿੱਚ ਸ਼ਨੀਵਾਰ ਨੂੰ 7 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਖਾਲਸਾ ਸਾਜਨਾ ਦਿਵਸ ਦੇ ਨਗਰ ਕੀਰਤਨ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਹੈ ਔਰ ਸਮੁੱਚਾ ਨਗਰ ਕੀਰਤਨ ਜਿਹੜਾ ਸੀ ਉਹ ਖਾਲਸਾ ਦੇ ਝੰਡਿਆਂ ਨਾਲ ਕੇਸਰੀ ਰੰਗ ਵਿੱਚ ਰੰਗਿਆ ਹੋਇਆ ਸੀ ਔਰ ਸਰੀ ਦਾ ਇਹ ਇਕੱਠ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਇਕੱਠ ਤੋਂ ਬਾਅਦ ਦੁਨੀਆ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਜਿਹੜਾ ਬਣ ਚੁੱਕਾ। ਸੋ ਸਾਰਾ ਦਿਨ ਖਾਲਸਾ ਦੀਆਂ ਗੂੰਜਾਂ ਪੈਂਦੀਆਂ ਰਹੀਆਂ ਔਰ ਇਸ ਨੂੰ ਟੀਵੀ 84 ਦੀ ਟੀਮ ਨੇ ਲਾਈਵ ਟੈਲੀਕਾਸਟ ਕੀਤਾ ਹੈ ਔਰ ਇਸੇ ਤਰ੍ਹਾਂ ਗੁਰਦੁਆਰਾ ਗ੍ਰੈਂਡਵਰਡ ਸਿਡਨੀ ਆਸਟ੍ਰੇਲੀਆ ਦੇ ਨਗਰ ਕੀਰਤਨ ਵਿੱਚ ਵੀ ਖਾਲਸਾ ਦੀ ਗੂੰਜ ਸੀ ਔਰ ਸਿੱਖ ਵਲੰਟੀਅਰਸ ਆਸਟ੍ਰੇਲੀਆ ਦੀ 10ਵੀਂ ਵਰ੍ਹੇਗੰਢ ਦੇ ਸਾਲਾਨਾ ਸਮਾਗਮ ਦੇ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਜਿਹੜੇ ਦਸਤਾਰ ਸਜਾ ਕੇ ਜਿਹੜੇ ਆ ਉਹਨਾਂ ਨੇ ਵੀ ਉਹ ਵੀ ਸ਼ਾਮਲ ਹੋਏ, ਉਹਨਾਂ ਨੇ ਵੀ ਉੱਥੇ ਸ਼ਮੂਲੀਅਤ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇਹ ਸਾਰਾ ਅਪ੍ਰੈਲ ਦਾ ਮਹੀਨਾ ਹੀ ਇਸ ਵੇਲੇ ਤੁਸੀਂ ਫਿਜ਼ਾ ਦੇ ਵਿੱਚ ਉਸ ਅਨੰਦਪੁਰ ਦੀ ਧਰਤੀ ਨੂੰ, ਉੱਥੋਂ ਦੇ ਉਸ ਖਾਲਸਾਈ ਜਾਓ ਜਲਾਲ ਨੂੰ ਦੁਨੀਆ ਦੇ ਹਰ ਕੋਨੇ 'ਚ ਜਿੱਥੇ ਵੀ ਸਿੱਖ ਬੈਠਾ ਹੈ ਉਹਦੇ ਅੰਦਰ ਅਨੰਦਪੁਰ ਵਸਦਾ ਹੈ। ਉਹਦੇ ਅੰਦਰ ਦਸ਼ਮੇਸ਼ ਪਿਤਾ ਸਰਬੰਸ ਦਾਨੀ ਗੁਰੂ ਕਲਗੀਧਰ ਪਾਤਸ਼ਾਹ, ਉਹਨਾਂ ਦੀ ਸਰਬੰਸ ਦਾਨ ਕਰਨ ਦੀ ਕੁਰਬਾਨੀ ਜਿਹੜੀ ਸਾਨੂੰ ਕਦੇ ਵੀ ਜਿੰਨਾ ਮਰਜ਼ੀ ਕੋਈ ਸਿੱਖ ਕਮਜ਼ੋਰ ਹੋਏ, ਡਿੱਗਿਆ ਹੋਏ, ਢਹਿੰਦੀ ਕਲਾ 'ਚ ਹੋਏ ਜਾਂ ਈਵਨ ਨਿੱਜ ਜੀਵਨ 'ਚ ਵੀ ਕਮਜ਼ੋਰੀਆਂ ਹੋਣ, ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਦੇ ਸਮੁੱਚੇ ਜੀਵਨ ਔਰ ਖ਼ਾਸ ਤੌਰ 'ਤੇ ਜਿਸ ਨੂੰ ਮੈਂ ਸੱਚ ਹੱਕ ਇਨਸਾਫ ਦਾ ਅਸਲੀ ਰਾਹ ਕਹਿੰਦਾ ਜਿਹੜਾ ਕਿ ਅਨੰਦਪੁਰ ਦੇ ਕਿਲ੍ਹੇ ਤੋਂ ਔਰ ਉਸ ਦੀ ਸ਼ੁਰੂਆਤ ਤਾਂ 1699 ਈਸਵੀ ਦੀ ਵਿਸਾਖੀ ਨੂੰ ਹੋ ਜਾਂਦੀ ਹੈ, ਜਦੋਂ ਕਿ ਗੁਰੂ ਨਾਨਕ ਸਾਹਿਬ ਨੇ ਜੋ ਪੈਮਾਨਾ ਰੱਖਿਆ ਸੀ ਰੂਹਾਨੀਅਤ ਦੇ, ਇਸ਼ਕ ਹਕੀਕੀ ਦੇ ਤਲਬਗਾਰਾਂ ਦੇ ਲਈ। ਇਹ ਵੀ ਪਿਆਸ ਤਾਂ ਕਿਸੇ ਨੂੰ ਲੱਗਦੀ ਹੈ ਇਸ਼ਕ ਹਕੀਕੀ ਦੀ। ਬਹੁਤ ਵਾਰ
ਤਾਂ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਉਵੇਂ ਹੀ ਹੁੰਦਾ ਹੈ ਕਿ ਵੀ ਜਿਹਨੂੰ ਜਦੋਂ ਅਸੀਂ ਇਹ ਸੁਖਮਣੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਕਿ ਨਾਮ ਬਿਨਾ ਜੇਤਾ ਬਿਵਹਾਰ, ਜਿਉ ਮਿਰਤਕ ਮਿਥਿਆ ਸਿਗਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲਾਏ। ਕਿ ਬਹੁਤ ਵਾਰ ਸਾਡਾ ਬਹੁਤਿਆਂ ਦਾ ਜੀਵਨ ਤਾਂ ਇਵੇਂ ਹੀ ਹੈ ਜਿਵੇਂ ਮੁਰਦੇ ਨੂੰ ਸ਼ਿੰਗਾਰ ਕੀਤਾ ਹੋਏ, ਕਿਉਂਕਿ ਰੱਬ ਦੀ ਯਾਦ ਤੋਂ ਸਖਣਾ ਹੁੰਦਾ ਹੈ। ਪਰ ਜਦੋਂ ਤੁਹਾਡੇ ਅੰਦਰ ਇਹ ਤਲਬ ਜਾਗਦੀ ਹੈ ਪਿਆਰੇ ਦੀ, ਉਸ ਪ੍ਰੀਤ ਦੀ, ਉਸ ਨੂੰ ਮਿਲਣ ਦੀ, ਕਿ ਮੇਰਾ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਵੀ ਕਿੱਥੇ ਜਿਹੜਾ ਮੇਰਾ ਪਿਆਰਾ ਹੈ, ਕਿਸ ਗਲੀ 'ਚ ਹੈ ਮੇਰਾ ਸੁੰਦਰ, ਕਹੋ ਮਿਲੇ ਕਿਤ ਗਲੀ। ਹੁਣ ਇਹ ਜਿਹੜੀ ਤੜਪ ਹੈ ਜਿਸ ਨੂੰ ਇਹ ਯਾਦ ਦਹਾਨੀ ਕਰਵਾਈ ਬਾਬਾ ਫਰੀਦ ਜੀ ਨੇ ਕਿ ਫਰੀਦਾ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਸੋ ਜਦੋਂ ਇਹ ਬਿਰਹਾ ਵੈਰਾਗ ਇਹ ਤੁਹਾਡੇ ਅੰਦਰ ਜਾਗਦਾ ਹੈ ਤੇ ਫਿਰ ਇਸ਼ਕ ਹਕੀਕੀ ਦੀ ਤੜਪ ਤੁਹਾਨੂੰ ਉਸ ਪਾਸੇ ਲੈ ਜਾਂਦੀ ਹੈ। ਪਰ ਗੁਰਮਤ ਮਾਰਗ ਦੇ ਗੇਟ ਦੇ ਉੱਤੇ, ਉਸ ਦੇ ਫਰੰਟ ਡੋਰ ਦੇ ਉੱਤੇ ਇਹ ਫੀਸ ਰੱਖੀ ਹੋਈ ਹੈ, ਇਹ ਸ਼ਰਤ ਹੈ, ਇਹ ਪੈਮਾਨਾ ਹੈ, ਇਹ ਪੈਮਾਇਸ਼ ਹੈ ਕਿ ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਭਾਈ ਜੇ ਹੁਣ ਇਸ ਰਸਤੇ ਤੇ ਆਇਆ ਤਾਂ ਇਹ ਪਹਿਲਾਂ ਫੈਸਲਾ ਕਰ ਲੈ ਕਿ ਇੱਥੇ ਤੇਰਾ ਕੁਛ ਨਿੱਜ ਨਹੀਂ ਹੈ, ਇੱਥੇ ਤੇਰੀ ਮੈਂ ਦੀ ਕੋਈ ਹੋਂਦ ਨਹੀਂ ਹੈ। ਤਨ ਮਨ ਤਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਭਾਈ। ਆਪਣਾ ਆਪਾ ਅਕਾਲ ਪੁਰਖ ਦੇ ਅੱਗੇ ਸਮਰਪਿਤ ਕਰਕੇ ਫਿਰ ਕਿਸੇ ਵੀ ਪਾਸੇ ਜਿਹੜਾ ਤੁਰਨਾ, ਸੱਚ ਹੱਕ ਇਨਸਾਫ ਦੇ ਰਸਤੇ ਦੇ, ਬੇਖੌਫ ਹੋ ਕੇ, ਬੇਡਰ ਹੋ ਕੇ, ਨਿਸ਼ਕਾਮ ਹੋ ਕੇ। ਸੋ ਇਹੀ ਜਿਹੜਾ ਕ੍ਰਾਈਟੇਰੀਆ ਹੈ, ਇਹ 1699 ਈਸਵੀ ਦੀ ਵਿਸਾਖੀ ਨੂੰ ਸੱਚਮੁੱਚ ਤਲਵਾਰ ਦੀ ਧਾਰ ਤੇ ਪਰਖ ਹੁੰਦੀ ਹੈ। ਔਰ ਇਹ 1699 ਤੋਂ 1704 ਤੱਕ ਪਹੁੰਚਦੇ ਹਾਂ ਅਸੀਂ 5 ਸਾਲਾਂ ਦੇ ਵਿੱਚ ਦੇਖਦੇ ਹਾਂ, ਜਿੱਥੇ 8-9 ਮਹੀਨੇ ਆਨੰਦਪੁਰ ਦਾ ਘੇਰਾ ਹੈ। ਤੇ ਫਿਰ ਜੇ ਅਸਲੀ ਸਫ਼ਰ ਜਦੋਂ ਅੱਜ ਅਸੀਂ 350 ਸਾਲ ਬਾਅਦ ਇਹ ਗੱਲ ਕਰ ਰਹੇ, ਤੇ ਜਦੋਂ ਵੀ ਧਿਆਨ ਉਸ ਧਰਤੀ ਵੱਲ ਜਾਏਗਾ, ਸੋ ਤੁਹਾਡੇ ਸਾਹਮਣੇ ਉਹ ਸਰਸਾ ਦਾ ਆਨੰਦਪੁਰ ਦਾ ਕਿਲ੍ਹਾ ਹੋਏਗਾ, ਜਿੱਥੇ ਭੁੱਖ ਪਿਆਸ, ਉਹਦੇ 'ਚ ਬੇਦਾਵੀਏ ਵੀ ਹੋਣਗੇ, ਉਸ ਦੇ ਵਿੱਚ ਸਿਰ ਤਲੀ ਤੇ ਧਰ ਕੇ ਜੂਝਣ ਵਾਲੇ ਭਾਈ ਬਚਿੱਤਰ ਸਿੰਘ ਵਰਗੇ ਮਸਤ ਹਾਥੀਆਂ ਨੂੰ ਮੋੜਨ ਵਾਲਿਆਂ ਦੀ ਯਾਦ ਵੀ ਹੋਏਗੀ। ਫਿਰ ਸਰਸਾ ਦਾ ਕੰਢਾ ਤੁਹਾਡੀਆਂ ਯਾਦਾਂ ਦੇ ਵਿੱਚ ਆਏਗਾ, ਜਿੱਥੇ ਪਰਿਵਾਰ ਵਿਛੜਦੇ ਨੇ। ਔਰ ਜਦੋਂ ਅਸੀਂ 18ਵੀਂ ਸਦੀ ਦੇ ਉਸ ਸਮੁੱਚੇ ਦੌਰ ਦੀ ਗੱਲ ਕਰੀਏ, ਜੰਗਲਾਂ ਦੇ ਵਿੱਚ ਸਾਡੀਆਂ 3-4 ਜਨਰੇਸ਼ਨਾਂ ਰਹਿੰਦੀਆਂ ਨੇ, ਕਿਸ ਕ੍ਰਾਈਸਿਸ 'ਚੋਂ ਗੁਜ਼ਰਦੀਆਂ ਨੇ। ਜੇ ਲਾਹੌਰ ਦੀ ਉਸ ਕੋਟ ਲਖਪਤ ਤੋਂ ਲੈ ਕੇ ਔਰ ਉਸ ਸਾਰੇ ਨਖਾਸ ਚੌਂਕ ਤੱਕ ਦੇਖੀਏ, ਜਿੱਥੇ ਬੰਦ-ਬੰਦ ਕੱਟਣ, ਖੋਪਰੀਆਂ ਲੱਥਣ, ਚਰਖੜੀਆਂ ਤੇ ਚੜ੍ਹਨ ਦਾ ਇਤਿਹਾਸ ਸਿਰਜਿਆ ਜਾਂਦਾ ਹੈ, ਤੇ ਫਿਰ ਧਿਆਨ ਉਸ ਪਾਸੇ ਵੱਲ ਹੀ ਜਾਂਦਾ ਹੈ ਕਿ ਉਹ ਸਰਸਾ ਦਾ ਕੰਢਾ ਹੈ, ਪਰਿਵਾਰ ਵਿਛੋੜ ਹੈ। ਤੇ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਦੀ ਸ਼ਹਾਦਤ ਹੈ, ਫਿਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਮਾਤਾ ਗੁਜਰੀ ਜੀ ਦੀ ਸ਼ਹਾਦਤ ਹੈ। ਤੇ ਇਸ ਸਭ ਤੋਂ ਬਾਅਦ ਜੇ ਖਾਲਸੇ ਦੇ ਅੰਦਰ ਜਿਹੜੀ ਚੀਜ਼ ਥ੍ਰੋਬਿੰਗ ਹੈ, ਜਿਹੜੀ ਜ਼ਿੰਦਗੀ ਭਰੀ ਜਾਂਦੀ ਹੈ, ਉਹ ਇਹੀ ਹੈ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਹੈ ਸਾਡੀ ਜ਼ਿੰਦਗੀ, ਜਿਹਨੂੰ ਸਿਰਸਾ ਦੇ ਕੰਢੇ ਤੋਂ ਦਮਦਮਾ ਸਾਹਿਬ ਤੱਕ ਦਾ ਗੁਰੂ ਕਲਗੀਧਰ ਪਾਤਸ਼ਾਹ ਦਾ ਸੱਚ ਹੱਕ ਇਨਸਾਫ ਦਾ ਜਿਹੜਾ ਸਫ਼ਰ ਯਾਦ ਰਹੇਗਾ, ਉਹ ਕਦੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਦਾ ਹੈ, ਉਹ ਅੱਗੇ ਦੇਖੇਗਾ। ਉਹ ਤਾਂ ਤਾਂਘ ਰਿਹਾ ਹੁੰਦਾ ਹੈ ਕਿ ਕਦੋਂ ਮੈਂ ਉਸ ਨੂੰ, ਜੋ ਗੁਰੂ ਦਾ ਇਕਰਾਰ ਹੈ ਸਿੱਖ ਦੇ ਨਾਲ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿ ਜਦੋਂ ਇੱਕ ਕਦਮ ਤੁਸੀਂ ਗੁਰੂ ਵੱਲ ਵਧਾਉਂਦੇ ਹੋ, ਉਹ ਕਰੋੜ ਕਦਮ ਅੱਗੇ ਲੈਣ ਲਈ ਆਉਂਦੇ ਨੇ। ਹੁਣ ਇਹ ਸਫ਼ਰ ਬੇਸ਼ੱਕ 5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਦੇ ਅਰਪਣ ਕੀਤਾ, ਜਦੋਂ ਅਸੀਂ ਉਸ ਦੌਰ ਦੇ ਵਿੱਚ ਦੇਖਦੇ ਹਾਂ, ਉਹ ਬੇਸ਼ੱਕ ਸਮੁੱਚਾ ਜੀਵਨ ਸੇਵਾ ਦੇ ਵਿੱਚ ਲਾਣਾ ਸੀ। ਭਾਈ ਮਰਦਾਨੇ ਵਰਗੀ ਰੂਹ ਜਿਹਨੇ ਸਮੁੱਚਾ ਜੀਵਨ ਰਬਾਬ ਦੇ ਨਾਲ ਕੀਰਤਨ ਦੇ ਵਿੱਚ ਲਾਇਆ, ਭਾਈ ਲਾਲੋ ਵਰਗੇ ਜਿਨ੍ਹਾਂ ਨੇ, ਉਹ ਬੇਸ਼ੱਕ ਉਹਨਾਂ ਦਾ ਆਪਣਾ ਟਿਕਾਣਾ ਹੋਏ ਜਾਂ ਏਮਨਾਬਾਦ ਦਾ ਮੁਕਾਮ ਹੋਏ, ਉਹ ਸਾਰੇ ਮੌਕੇ ਦੇ ਉੱਤੇ ਜਿਵੇਂ ਉਹਨਾਂ ਨੇ, ਔਰ ਜਿਵੇਂ ਭਾਈ ਲਾਲੋ ਦਾ ਨਾਂ ਲੈ ਕੇ ਜਦੋਂ ਗੁਰੂ ਸਾਹਿਬ ਖੂਨ ਕੇ ਸੋਹਲੇ ਗਾਵੀਏ ਨਾਨਕ
ਰਤ ਕਾ ਕੁੰਗੂ ਪਾਏ ਵੇ ਲਾਲੋ, ਇਹ ਕਰਦੇ ਨੇ। ਤਾਂ ਫਿਰ ਇਹੀ ਉਹ ਬੌਂਡਿੰਗ ਹੈ ਜਿਹੜੀ ਗੁਰੂ ਔਰ ਸਿੱਖ ਦੇ ਰਿਸ਼ਤੇ ਦੇ ਵਿੱਚ ਰੱਖੀ ਜਾਂਦੀ ਹੈ। ਔਰ ਇਹੀ ਫਿਰ ਅਨੰਦਪੁਰ ਸਾਹਿਬ ਦੇ ਉਸ ਮੁਕਾਮ 'ਤੇ ਜਦੋਂ 5 ਪਿਆਰੇ ਉਸ 80,000 ਦੇ ਇਕੱਠ 'ਚੋਂ ਨਿਕਲਦੇ ਨੇ ਤੇ ਉਹਨਾਂ ਦੇ ਨਾਲ ਉਹ ਪਿਆਰੇ, ਜਦੋਂ ਤੁਸੀਂ ਪਿਆਰ ਦੇ ਨਾਲ, ਇਸ ਤੋਂ ਵੱਡਾ ਤਾਂ ਕੋਈ ਰਿਸ਼ਤਾ ਹੁੰਦਾ ਹੀ ਨਹੀਂ ਹੈ। ਤੁਹਾਡਾ ਆਪਣਾ ਆਪਾ ਜਿਹੜਾ ਜਦੋਂ ਤੁਸੀਂ ਗੁਰੂ ਦੇ ਅੱਗੇ ਰੱਖਦੇ ਹੋ ਤੇ ਗੁਰੂ ਆਪਣੇ ਗਲ ਨਾਲ ਲਾਉਂਦੇ ਨੇ। ਔਰ ਇਹ ਸਾਰੇ ਇਤਿਹਾਸ ਨੇ ਹੀ ਸਾਨੂੰ ਜ਼ਿੰਦਾ ਰੱਖਿਆ ਹੋਇਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਮਜ਼ੋਰੀਆਂ ਹਰ ਦੌਰ 'ਚ ਆਉਂਦੀਆਂ ਨੇ। ਕਈ ਵਾਰ ਜ਼ੁਲਮ ਦੀ ਤੀਖਣਤਾ, ਤੇਜ਼ੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਬਹੁਤ ਵਾਰ ਕੁਛ ਡਿੱਗਦੇ ਵੀ ਨੇ, ਕੁਛ ਵਿਕਦੇ ਵੀ ਹੋਣਗੇ, ਕੁਛ ਕਮਜ਼ੋਰ ਵੀ ਹੁੰਦੇ ਨੇ। ਅਸੀਂ ਅੱਜ ਦਾ ਦੌਰ ਵੀ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਹਾਂ। ਸੋ ਇਹ ਨਹੀਂ ਹੈ ਕਿ ਬੀਤੇ 18ਵੀਂ ਸਦੀ 'ਚ ਸਾਰੇ ਹੀ ਜਿਹੜੇ ਨੇ ਉਹ ਬੰਦ ਕਟਾਣ, ਖੋਪਰੀਆਂ ਲੋਹਾਣ ਜਾਂ ਚਰਖੀਆਂ ਤੇ ਚੜ੍ਹਨ ਵਾਲੇ ਸੀ। ਉਸ 'ਚੋਂ ਕਿੰਨੇ ਕਮਜ਼ੋਰ ਹੋਏ ਹੋਣਗੇ, ਲੇਕਿਨ ਅਲਟੀਮੇਟਲੀ ਜਿਹੜੇ ਕਮਜ਼ੋਰ ਹੁੰਦੇ ਨੇ, ਵਿਕੇ ਹੋਏ, ਝੁਕੇ ਹੋਏ, ਉਹ ਇਤਿਹਾਸ ਦੇ ਘੱਟੇ ਦੇ ਵਿੱਚ ਗਵਾਚ ਜਾਂਦੇ ਨੇ। ਤੇ ਇਤਿਹਾਸ ਫਿਰ ਉਹੀ ਸਿਰਜਦੇ ਨੇ ਜਿਨ੍ਹਾਂ ਨੇ ਸੀਸ ਤਲੀ ਤੇ ਧਰਿਆ ਹੁੰਦਾ। ਔਰ ਅੱਜ ਦੇ ਇਸ, ਜਦੋਂ ਅਸੀਂ ਲਗਭਗ ਜੂਨ 84 ਤੋਂ 4 ਦਹਾਕਿਆਂ ਬਾਅਦ ਗੱਲ ਕਰ ਰਹੇ ਹਾਂ, ਸਮੁੱਚਾ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ। ਪਿਛਲੇ ਹਫਤੇ ਵੀ ਅਸੀਂ ਜ਼ਿਕਰ ਕੀਤਾ ਸੀ ਉਸ ਸਟਾਕਟਨ ਦੇ ਨਗਰ ਕੀਰਤਨ ਦਾ ਕਿ ਭਾਈ ਕਿਵੇਂ ਹਜ਼ਾਰਾਂ ਦਾ ਇਕੱਠ ਕੌਮੀ ਖਾਲਿਸਤਾਨ ਨੂੰ ਵਚਨਬੱਧ ਹੈ। ਉਸ ਤੋਂ ਪਿਛਲੇ ਹਫਤੇ ਅਸੀਂ ਵਾਸ਼ਿੰਗਟਨ DC ਦੇ ਵਿੱਚ, ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਕੈਪੀਟਲ ਹਿੱਲ ਤੇ ਮਾਰਚ ਕੀਤਾ, ਖਾਲਿਸਤਾਨ ਦਾ ਮੈਸੇਜ ਦਿੱਤਾ। ਇਹੀ ਮੈਸੇਜ ਸਰੀ ਦੇ ਇਸ ਨਗਰ ਕੀਰਤਨ ਵਿੱਚ, ਜਿਹੜਾ ਕਿ 25ਵਾਂ ਨਗਰ ਕੀਰਤਨ, ਉਹਨਾਂ ਨੇ ਵੀ ਦਸ਼ਮੇਸ਼ ਦਰਬਾਰ ਸਰੀ ਦੀ ਕਮਾਨ ਥੱਲੇ 1999 ਦੇ ਵਿੱਚ ਹੀ ਪਹਿਲਾ ਨਗਰ ਕੀਰਤਨ ਸ਼ੁਰੂ ਹੋਇਆ ਸੀ। ਔਰ ਇਸ ਵੇਲੇ 7 ਲੱਖ ਦਾ ਇਕੱਠ, ਸਾਡੀ ਫਿਗਰ ਨਹੀਂ ਹੈ ਜਿਹੜੀ ਬਹੁਤ ਵਾਰ ਇਹ ਕਿਹਾ ਜਾਂਦਾ ਜੀ ਐਗਜ਼ੈਜਰੇਟ ਕਰ ਦਿੰਦੇ ਨੇ ਸਿੱਖ। ਇਹ ਉਹਨਾਂ ਦੇ ਜਿਹੜੇ ਪੁਲਿਸ ਵਾਲੇ ਜਿਹੜੇ ਉੱਤੋਂ ਬਾਈ ਏਅਰ ਕੈਲਕੂਲੇਟ ਕਰਦੇ ਨੇ ਕਿ ਕਿੰਨੀ ਥਾਂ ਤੇ ਕਿੰਨੇ ਬੰਦੇ ਖਲੋ ਸਕਦੇ ਨੇ ਤਾਂ ਕਿੰਨਾ ਇਕੱਠ ਹੈ। ਔਰ ਇਸ ਨੂੰ ਹੀ ਫਿਰ ਉਹਨਾਂ ਦੇ ਵਿਜ਼ੂਅਲ ਮੀਡੀਆ ਨੇ, ਉਹ ਗਲੋਬ ਐਂਡ ਮੇਲ ਨੇ, ਔਰ ਸਾਡੇ ਦਰਸ਼ਕ ਜਿਨ੍ਹਾਂ ਨੇ ਕੱਲ ਲਾਈਵ ਵੀ ਆਲਮੋਸਟ 4 ਘੰਟੇ ਦੇ ਉਸ ਪ੍ਰੋਗਰਾਮ ਨੂੰ ਪਰਸੋਂ ਦੇਖਿਆ ਔਰ ਹੁਣ ਵੀ ਉਹਦੇ ਸ਼ਾਰਟਸ ਉਹ ਦੇਖ ਸਕਦੇ ਨੇ। ਸੋ ਇਹ ਸਾਰੇ ਨੇ ਇੱਕ ਵਾਰ ਫੇਰ, ਔਰ ਇਸ ਵਾਰ ਜਿਹੜਾ ਇਹ ਭਾਈ ਹਰਦੀਪ ਸਿੰਘ ਨਿੱਜਰ ਔਰ ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਇਹ ਨਗਰ ਕੀਰਤਨ ਭਾਈ ਪਰਮਜੀਤ ਸਿੰਘ ਪੰਜਵੜ ਦੀ ਵੀ ਸ਼ਹਾਦਤ ਹੋਈ, ਇਹਨਾਂ ਸਾਰੇ ਸ਼ਹੀਦਾਂ ਨੂੰ ਸਮਰਪਿਤ ਸੀ। ਪਰ ਇਸ ਬਾਰੇ ਵੇਰਵੇ ਨਾਲ ਗੱਲ ਕਰਨ ਤੋਂ ਪਹਿਲਾਂ ਅਸੀਂ ਨਾਰਥ ਕੈਰੋਲਾਈਨਾ ਦੇ ਉਸ ਗੁਰਸਿੱਖ ਪਰਿਵਾਰ ਦਾ, ਜਦੋਂ ਮੈਂ ਇਹ ਬਹੁਤ ਵਾਰ ਇੱਕ ਇਤਿਹਾਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕੁਛ ਤਾਂ ਨੇ ਜਿਨ੍ਹਾਂ ਦੇ ਨਾਂ ਉੱਭਰ ਕੇ ਸਾਹਮਣੇ ਆਉਂਦੇ ਨੇ, ਉਹ ਬੀਤੇ 'ਚ ਵੀ ਅੱਜ ਵੀ। ਬਿਲਕੁਲ। ਔਰ ਜਦੋਂ ਹੁਣ ਦੇ ਸੰਘਰਸ਼ ਪ੍ਰਤੀ ਭਾਈ ਦਲਜੀਤ ਸਿੰਘ, ਜਿਨ੍ਹਾਂ ਨੇ ਮੂਵਮੈਂਟ ਨੂੰ ਲੀਡ ਕੀਤਾ, ਜੁਝਾਰੂ ਸੰਘਰਸ਼ ਨੂੰ ਲੰਬਾ ਸਮਾਂ, ਉਹਨਾਂ ਨੇ ਜਦੋਂ ਉਹਨਾਂ ਪਰਿਵਾਰਾਂ ਦੀ ਗੱਲ ਕੀਤੀ ਜਾਂ ਉਹਨਾਂ ਇੰਡੀਵਿਜੂਅਲਸ ਦੀ ਗੱਲ ਕੀਤੀ ਜਿਨ੍ਹਾਂ ਦਾ ਨਾਂ ਕਿਸੇ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਸੰਘਰਸ਼ ਦੇ ਯੋਧਿਆਂ ਦੀ ਸੇਵਾ ਕੀਤੀ ਹੈ। ਤੇ ਤੁਸੀਂ ਜਦੋਂ ਇੱਕ ਚੈਪਟਰ ਤੇ ਅੱਗੇ ਤੁਰਦੇ ਹੋ ਤੇ ਤੁਹਾਨੂੰ ਲੱਗਦਾ ਵੀ ਇੰਨੀਆਂ ਵੱਡੀਆਂ ਕੁਰਬਾਨੀਆਂ ਕਰਕੇ ਵੀ ਫਿਰ ਕੋਈ ਇਹ ਮਲਾਲ ਨਾ ਹੋਣਾ, ਹੱਸਦੇ ਆਪਣੇ ਪਰਿਵਾਰਾਂ ਨੂੰ ਕੁਰਬਾਨ ਕਰਨਾ। ਔਰ ਇਵੇਂ ਹੀ ਮੈਂ ਸਮਝਦਾ ਵੀ ਜੇ ਅਸਲ ਦੇ ਵਿੱਚ ਸੱਚ ਦੀ ਗੱਲ ਜੇ ਕਹਿਣੀ ਹੋਏ ਤਾਂ ਸੇਵਾ ਉਹੀ ਹੁੰਦੀ ਹੈ ਜਿਹੜੀ ਨਿਸ਼ਕਾਮ ਭਾਵਨਾ ਨਾਲ ਹੁੰਦੀ ਹੈ। ਕਾਮ ਜ਼ਾਹਰ ਹੈ, ਡਿਜ਼ਾਇਰ ਨੂੰ ਕਹਿੰਦੇ ਨੇ। ਔਰ ਜਦੋਂ ਕਿ ਤੁਸੀਂ ਡਿਜ਼ਾਇਰ ਮੁਕਤ ਹੁੰਦੇ ਹੋ, ਤੁਹਾਡੇ ਅੰਦਰ ਇਹ ਭਾਵਨਾ ਹੁੰਦੀ ਹੈ ਜੇ। ਔਰ ਇਹ ਈਵਨ ਜਿਹੜੇ ਲੋਕ ਹੁਣ ਇੱਕ ਪਾਸੇ ਉਹ ਤਬਕਾ ਹੁੰਦਾ ਜਿਹੜਾ ਤੁਹਾਨੂੰ ਕਹਿਣਗੇ ਜੀ ਮੈਂ ਤਾਂ ਇੰਨੇ ਪਾਠ ਸੁਖਮਣੀ ਸਾਹਿਬ ਦੇ ਕਰਦਾ ਹੈ, ਜਾਂ ਮੈਂ ਉਹ ਅੱਜ ਕੱਲ੍ਹ ਕਾਨਫਰੰਸਾਂ ਰਾਹੀਂ ਨਾਮ ਸਿਮਰਨ ਕਰਾਉਣ ਦਾ ਵੀ ਇੱਕ ਚੰਗਾ ਰੁਝਾਨ ਬਣਿਆ ਹੋਇਆ। ਪਰ ਉਹਦੇ 'ਚੋਂ ਵੀ, ਔਰ ਮੈਂ ਬਾਰ-ਬਾਰ ਜਦੋਂ ਇਹ ਸਾਰੇ ਪਾਠ ਨੂੰ ਦੇਖਦਾ ਤੇ ਮੈਨੂੰ ਇਹ ਲੱਗਦਾ ਹੈ ਕਿ ਭਾਈ ਅਸਲ ਦੇ ਵਿੱਚ ਤਾਂ ਇਹ ਸਾਰਾ ਪਾਠ ਕਿਤੇ ਨਾ ਕਿਤੇ ਸਾਡੀ ਹਉਮੈ ਨੂੰ ਵੀ ਵਧਾਉਂਦਾ ਹੈ। ਜਦੋਂ ਅਸੀਂ ਆਪਣੇ ਅੰਮ੍ਰਿਤ ਵੇਲੇ ਉੱਠਣ ਜਾਂ ਜਿਹੜਾ ਉਹ ਗਿਣਤੀ ਕਰਕੇ ਜਾਂ ਕਿੰਨੀ ਮਾਲਾ ਕਿਸੇ ਨੇ ਜਪੀ ਜਾਂ ਕਿੰਨਾ ਕੀ ਹੈ, ਉਸ ਸਾਰੇ ਦੀ ਗੱਲ ਕਰਦੇ। ਪਰ ਦੂਸਰਾ ਪੱਖ ਉਹ ਹੁੰਦਾ ਹੈ ਜਿਹੜਾ ਬਿਨਾਂ ਕਿਸੇ ਗੱਲ ਤੋਂ, ਜਿਸ ਦੇ ਅੰਦਰ ਇਹ ਹੁੰਦਾ ਹੈ ਕਿ ਭਾਈ ਜਿਹਨੂੰ
ਭਾਈ ਵੀਰ ਸਿੰਘ ਨੇ ਫਰਮਾਇਆ ਕਿ ਮੇਰੀ ਛਿਪੇ ਰਹਿਣ ਦੀ ਚਾਹ, ਛਿਪੇ ਤੁਰ ਜਾਣ ਦੀ ਹਾਏ ਪੂਰੀ ਹੁੰਦੀ ਨਾ, ਯਤਨ ਮੈਂ ਕਰ ਰਿਹਾ। ਉਹ ਪਰਿਵਾਰ ਜਿਹੜੇ ਸੇਵਾ ਦੇ ਪਿੜ ਵਿੱਚ, ਜਿਨ੍ਹਾਂ ਨੇ ਸਾਡੇ ਖਾੜਕੂ ਸੰਘਰਸ਼ ਦੇ ਵਿੱਚ ਵੀ ਨਿਸ਼ਕਾਮ ਸੇਵਾ ਕੀਤੀ, ਔਰ ਅੱਜ ਵੀ ਇੱਥੇ ਰਹਿੰਦਿਆਂ ਤੁਸੀਂ ਪਾਰਟਿਸਿਪੇਸ਼ਨ ਰੱਖ ਸਕਦੇ ਹੋ, ਫਾਈਨੈਂਸ਼ੀਅਲੀ ਤੁਸੀਂ ਹੈਲਪ ਕਰ ਸਕਦੇ ਹੋ। ਸੋ ਇਸ ਕਿਸਮ ਦਾ ਇੱਕ ਨਿਸ਼ਕਾਮ ਪਰਿਵਾਰ ਜਿਹੜਾ TV 84 ਦੇ ਨਾਲ ਜੁੜਿਆ ਹੋਇਆ ਹੈ, ਉਹ ਖੁੱਲੇ ਦਿਲ ਦੇ ਨਾਲ ਜਿਹੜਾ ਹੈ ਉਹਨਾਂ ਨੇ TV 84 ਨੂੰ ਹਮੇਸ਼ਾ ਨਵਾਜਿਆ। ਔਰ ਉਹਨਾਂ ਨੂੰ ਸ਼ਾਇਦ ਇਹ ਵੀ ਚੰਗਾ ਨਹੀਂ ਲੱਗੇਗਾ ਕਿ ਮੈਂ ਮੈਂਸ਼ਨ ਕੀਤਾ, ਵੀਕਐਂਡ ਦੇ ਉੱਤੇ ਹੀ ਉਸ ਪਰਿਵਾਰ ਦੇ ਨਾਲ ਗੱਲ ਹੋਈ ਔਰ ਉਹਨਾਂ ਨੇ ਕਿਹਾ ਵੀ ਅਸੀਂ ਆਪਣਾ ਦਸਵੰਧ TV 84 ਨੂੰ ਦੇਣਾ ਚਾਹੁੰਦੇ ਹਾਂ, ਜਿਹੜਾ ਉਹਨਾਂ ਨੇ ਲਾਸਟ ਟਾਈਮ ਵੀ ਜਿਹੜਾ ਕੀਤਾ। ਔਰ ਅਸੀਂ ਸਮਝਦੇ ਹਾਂ ਕਿ ਬਈ ਉਹਨੇ ਕਿਹਾ ਵੀ ਅਸੀਂ ਇਸ ਨੂੰ ਚੱਲਦਾ ਦੇਖਣਾ ਚਾਹੁੰਦੇ ਹਾਂ ਕਿ TV 84 ਜਿਹੜਾ ਜੋ ਸੇਵਾ ਕਰ ਰਿਹਾ, ਔਰ ਅਸੀਂ ਸ਼ੁਕਰਗੁਜ਼ਾਰ ਹੈ ਪਰਿਵਾਰ ਦੇ ਵੀ। ਔਰ ਨਾਲ ਦੀ ਨਾਲ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਅਲਟੀਮੇਟਲੀ ਜਿਉਂ-ਜਿਉਂ ਸਾਡੀ ਲੜਾਈ ਤਿੱਖੀ ਹੁੰਦੀ ਜਾ ਰਹੀ ਹੈ ਹਕੂਮਤ ਦੇ ਨਾਲ, ਜਿਉਂ-ਜਿਉਂ ਉਹਨਾਂ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਵੱਧਦੇ ਜਾ ਰਹੇ ਨੇ, ਜਿਵੇਂ ਉਹਨਾਂ ਦਾ ਸੋਸ਼ਲ ਮੀਡੀਆ, ਉਹਨਾਂ ਦਾ IT ਸੈੱਲ ਜਿਸ ਕਿਸਮ ਦੀ ਨਫ਼ਰਤ ਨੂੰ ਚਾਰ ਚਫੇਰੇ ਫੈਲਾ ਰਿਹਾ, ਇਹ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਸਿੱਖ ਨੈਰੇਟਿਵ ਹੈ, ਖਾਲਿਸਤਾਨੀ ਨੈਰੇਟਿਵ ਹੈ, ਹਕੂਮਤ ਨੂੰ ਭੰਨਣ ਵਾਲਾ ਨੈਰੇਟਿਵ ਹੈ, ਇਹ ਜਾਰੀ ਰਹਿਣਾ ਚਾਹੀਦਾ। ਔਰ ਚੈਲੰਜਸ ਨੇ, ਇਹ ਅਨਫੋਰਚੂਨੇਟ ਹੈ ਕਿ ਸਾਡੀਆਂ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਜਾਂ ਵੱਡੇ ਵੱਡੇ ਜਿਹੜੇ ਨਗਰ ਕੀਰਤਨ ਵੀ ਆਰਗੇਨਾਈਜ਼ ਕਰਦੇ ਨੇ, ਉਹਨਾਂ ਦੇ ਸਾਹਮਣੇ ਵੀ ਬਹੁਤ ਵਾਰ ਹੋਰ ਚੀਜ਼ਾਂ ਅਹਿਮੀਅਤ ਵਾਲੀਆਂ ਹੁੰਦੀਆਂ ਨੇ। ਉਹਨਾਂ ਨੂੰ ਸ਼ਾਇਦ ਖੁਦ ਵੀ ਇਹ ਅਹਿਸਾਸ ਨਹੀਂ ਹੁੰਦਾ ਕਿ ਮੀਡੀਆ ਦੀ ਕਿੰਨੀ ਇੰਪੋਰਟੈਂਸ ਹੈ। ਔਰ ਇਹ ਜਦੋਂ ਅਸੀਂ ਈਵਨ ਜਿਵੇਂ ਸਰੀ ਦਾ ਨਗਰ ਕੀਰਤਨ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸੀ, ਤੇ ਮੈਂ 3-4 ਦਿਨ ਪਹਿਲਾਂ ਇੱਕ ਹੋਰ ਸੱਜਣ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਇੱਕ ਜ਼ਮਾਨਾ ਸੀ ਵੀ ਅਸੀਂ ਇੱਕ ਲਾਈਨ ਜਾਂ 2 ਲਾਈਨਾਂ ਕਿਤੇ ਅਖਬਾਰ 'ਚ ਛਪ ਜਾਣ। ਮੈਨੂੰ ਯਾਦ ਹੈ ਵੀ ਇੱਕ ਵਾਰ ਵਾਸ਼ਿੰਗਟਨ ਪੋਸਟ 'ਚ 95 ਦੀ ਗੱਲ ਹੋਏਗੀ, ਅਸੀਂ 2 ਕਾਂਗਰਸਮੈਨ, ਉਹਦੇ 'ਚ ਇੱਕ ਸਟੀਵਨ ਸੋਲਾਰ ਸੀ ਇੱਥੋਂ ਨਿਊਯਾਰਕ ਤੋਂ, ਇੱਕ ਹੋਰ ਸੀ, ਉਹ ਬੜਾ ਇੰਡੀਆ ਦਾ ਜਿਹੜਾ ਉਹ ਫੰਡਿੰਗ ਕਰਦੇ ਸੀ, ਉਹਨਾਂ ਦੇ ਫੰਡ ਰੇਜ਼ਰ ਕਰਦੇ ਸੀ, ਤਾਂ ਉਹਨਾਂ ਦੀ ਐਡਵੋਕੇਸੀ ਕਰਦੇ ਸੀ। ਜਿੰਨੀ ਵਾਰੀ ਵੀ ਕੋਈ ਮਤਾ ਆਣਾ ਕਿ ਭਾਰਤ ਦੇ ਉੱਤੇ ਆਰਥਿਕ ਸੈਂਕਸ਼ਨਸ ਲਾਈਆਂ ਜਾਣ, ਉਹ ਰੁਕਵਾ ਦਿੰਦੇ ਸੀ। ਤੇ US ਕਾਂਗਰਸ ਦੀ ਇਲੈਕਸ਼ਨ ਹੋਣੀ ਸੀ, ਉਹਨਾਂ ਦੀ ਇਲੈਕਸ਼ਨ ਤੇ ਅਸੀਂ ਇੱਕ ਬਰੀਫ ਸਟੇਟਮੈਂਟ ਦਿੱਤੀ ਕਿ ਬਈ ਸਿੱਖਸ ਰਿਜ਼ੋਲਵ ਟੂ ਡਿਫੀਟ ਇੰਡੋਫਾਈਲ ਕਾਂਗਰਸਮੈਨ ਸਟੀਵਨ ਸੋਲਾਰਜ਼, ਔਰ ਦੂਸਰੇ ਦਾ ਮੈਨੂੰ ਹੁਣ ਨਾਂ ਨਹੀਂ ਯਾਦ ਹੈ ਉਹਨਾਂ ਨੂੰ। ਹੁਣ ਉਹ ਕੁਦਰਤੀ ਵਾਸ਼ਿੰਗਟਨ ਪੋਸਟ ਦੇ ਕਿਸੇ ਕਾਲਮ 'ਚ ਖੂੰਜੇ ਜਿਹੇ 'ਚ ਉਹ ਕਾਲੇ ਜਿਹੇ ਹਾਸ਼ੀਏ ਨਾਲ ਲੱਗ ਗਏ ਕਿ ਸਿੱਖਸ ਰਿਜ਼ੋਲਵ ਟੂ ਡਿਫੀਟ ਇੰਡੋਫਾਈਲ ਕਾਂਗਰਸਮੈਨ ਸਟੀਵਨ ਸੋਲਾਰਜ਼ ਐਂਡ ਦਾ ਅਦਰ ਜਿਹੜਾ ਵੀ ਸੀ। ਔਰ ਉਹਦਾ ਹੀ ਇੰਨੀ ਧੁੰਮ ਪਈ, ਇੰਨੀ ਗੱਲ ਚਾਰ ਚਫੇਰੇ ਕਿ ਜੀ ਵਾਸ਼ਿੰਗਟਨ ਪੋਸਟ ਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੀ ਖਬਰ ਲੱਗੀ ਹੈ, ਉਹਨਾਂ ਨੇ ਇਹ ਕਿਹਾ ਵੀ ਅਸੀਂ ਡਿਫੀਟ। ਮੈਂ ਇਹ ਇਸ ਲਈ ਕਹਿਣਾ ਚਾਹੁੰਦਾ ਵੀ ਅਸੀਂ ਜਦੋਂ ਮੈਨੂੰ ਯਾਦ ਹੈ ਕਿ ਮੈਂ 10 ਸਾਲਾ ਦਰਬਾਰ ਸਾਹਿਬ ਤੇ ਹਮਲੇ ਦੀ ਦੁਖਦ ਯਾਦ ਸੀ, ਹੁਣ ਤਾਂ 40 ਸਾਲ ਹੋ ਜਾਣੇ ਨੇ, 1994 ਦੇ ਵਿੱਚ। ਸੋ ਮੈਂ ਨਿਊਯਾਰਕ ਆਇਆ, ਡਾਕਟਰ ਰਣਜੀਤ ਸਿੰਘ ਹੋਰਾਂ ਵਾਲੀ ਠਹਿਰੇ ਸੀ, ਤੇ ਉਦੋਂ ਬਹੁਤ ਸਾਰੇ ਗੁਰਦੁਆਰਿਆਂ ਨੇ ਇਹ ਰਿਜ਼ੋਲਵ ਕੀਤਾ ਕਿ ਜੀ ਅਸੀਂ ਇੱਕ ਜਿਹੜਾ 10 ਸਾਲਾ ਯਾਦ ਨੂੰ ਮਨਾਉਂਦੇ ਹਾਂ, ਨਿਊਯਾਰਕ ਟਾਈਮਸ ਦੇ ਵਿੱਚ ਐਡ ਦਈਏ। ਔਰ ਚਲੋ ਮੇਰੀ ਡਿਊਟੀ ਲਾਈ ਗਈ ਜੀ, ਤੁਸੀਂ ਉਹਨਾਂ ਦੇ ਐਡੀਟੋਰੀਅਲ ਬੋਰਡ ਨਾਲ ਗੱਲ ਕਰੋ, ਡਰਾਫਟਿੰਗ ਕਰੋ, ਪਹਿਲਾਂ ਦੇਖੋ ਕਿੰਨੇ ਪੈਸੇ ਨੇ। ਤਾਂ ਮੈਨੂੰ ਯਾਦ ਹੈ ਵੀ ਉਸ ਪੀਰੀਅਡ 'ਚ ਦਾ 1994 'ਚ, ਹੁਣ ਅਸੀਂ 29 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਕੁਆਟਰ ਪੇਜ ਐਡ ਨਿਊਯਾਰਕ ਟਾਈਮਸ ਦੇ ਓਪੀਨੀਅਨ ਐਡੀਟੋਰੀਅਲ ਪੇਜ ਤੇ ਲਾਉਣ ਲਈ $18,000 ਉਦੋਂ ਕੁਆਟਰ ਪੇਜ ਦਾ ਸੀ, $18,000। ਔਰ ਉਹ ਵੀ ਇੰਨਾ ਟੂ ਐਂਡ ਫਰੋ, ਜਦੋਂ ਅਸੀਂ ਕੋਈ ਇੱਕ ਲਾਈਨ ਲਿਖੀ, ਉਹਨਾਂ ਦਾ ਐਡੀਟੋਰੀਅਲ ਬੋਰਡ ਨੂੰ ਐਡਿਟ ਕਰਦੇ, ਨਹੀਂ ਇਹ ਨਹੀਂ ਜਾ ਸਕਦੀ, ਤੁਸੀਂ ਇਹਨੂੰ, ਅਸੀਂ ਇੰਡੀਅਨ ਆਕੂਪਾਈਡ ਪੰਜਾਬ ਲਿਖਾਉਣ ਦੇ ਲਈ ਹੀ ਜਿਹੜਾ ਹੈ ਉਹ ਸਾਨੂੰ ਬੜੀ ਜਦੋਜਹਿਦ ਕਰਨੀ ਪਈ। ਸੋ ਮੈਂ ਇਹ ਦੱਸ ਰਿਹਾ ਕਿ ਵੀ ਇਹਦੇ ਬਾਵਜੂਦ ਕਿ 94 ਦਾ ਪੀਰੀਅਡ ਉਹ ਪੀਰੀਅਡ ਸੀ ਜਦੋਂ ਕਿ ਪੰਜਾਬ ਦੇ ਵਿੱਚ ਅਜੇ ਸਿਵੇ ਠੰਡੇ ਨਹੀਂ ਸੀ ਹੋ ਰਹੇ। ਕਿਵੇਂ ਝੂਠੇ 92 ਤੋਂ 94 ਤੱਕ ਦਾ ਹੀ ਉਹ ਸਾਰਾ ਪੀਰੀਅਡ ਹੈ ਜਿਹੜਾ ਜਸਵੰਤ ਸਿੰਘ ਖਾਲੜਾ ਨੇ 25,000 ਤੋਂ ਜ਼ਿਆਦਾ ਗੁਮਨਾਮ ਲਾਸ਼ਾਂ ਦੀ ਕਹਾਣੀ ਦਿੱਤੀ। ਸੋ ਇਸ ਹੱਦ ਤੱਕ ਡਿਫਿਕਲਟੀ ਸੀ ਈਵਨ ਨਿਊਯਾਰਕ ਟਾਈਮਸ ਵਰਗੇ ਮੀਡੀਆ ਦਾ ਧਿਆਨ ਖਿੱਚਣ ਲਈ ਵੀ, ਜਿਨ੍ਹਾਂ ਦੀ ਬਿਊਰੋ ਚੀਫ
ਦਿੱਲੀ 'ਚ ਬੈਠੀ ਸੀ, ਜਿਹਨੇ ਬਾਅਦ ਦੇ ਵਿੱਚ ਇੰਡੀਆ ਇਨ 21st ਸੈਂਚੁਰੀ ਕਿਤਾਬ ਵੀ ਲਿਖੀ, ਬਾਰਬਰਾ ਕ੍ਰੋਸੈਟ, ਜਿਹੜੀ ਖੁਦ ਕਿਸੇ ਵੇਲੇ ਜਰਨਲਿਜ਼ਮ ਦੀ ਪ੍ਰੋਫੈਸਰ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ, ਔਰ ਦਿੱਲੀ 'ਚ ਬਿਊਰੋ ਚੀਫ ਸੀ ਜਦੋਂ ਨਵੰਬਰ 84 ਹੋਇਆ। ਸੋ ਇਹਦੇ ਬਾਵਜੂਦ ਕੋਈ ਸਿੱਖ ਇਸ਼ੂ ਕੋਈ ਅਹਿਮੀਅਤ ਨਹੀਂ ਸੀ ਰੱਖਦਾ, ਜਾਂ ਇਹਨਾਂ ਨੂੰ ਕੋਈ ਫਰਕ ਨਹੀਂ ਸੀ, ਔਰ ਉਦੋਂ ਪ੍ਰਿੰਟ ਮੀਡੀਆ ਦੀ ਬੜੀ ਅਹਿਮੀਅਤ ਹੁੰਦੀ। ਫਿਰ ਉਸ ਤੋਂ ਬਾਅਦ ਅਸੀਂ ਜਦੋਂ ਵਾਸ਼ਿੰਗਟਨ ਗਏ, ਅਸੀਂ ਪੱਕਾ ਸਪੇਸ ਵਾਸ਼ਿੰਗਟਨ ਟਾਈਮਜ਼ ਔਰ ਦੂਜੇ 'ਚ ਲਿਆ, ਜਦੋਂ ਮੌਕਾ ਜੂਨ ਨਵੰਬਰ ਜਾਂ ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਆ ਰਿਹਾ ਉਦੋਂ ਐਡ ਦੇਣੀ, ਔਰ ਉਹਦੇ ਲਈ ਅਸੀਂ ਗੁਰਦੁਆਰਿਆਂ ਦੀਆਂ ਹੀ ਮਿੰਨਤਾਂ ਖਾਤੀਆਂ। ਜਦੋਂ ਹੁਣ ਪਹਿਲੀ ਐਡ ਵੀ ਅਸੀਂ ਉਸ 17-18 ਹਜ਼ਾਰ ਵਾਲੀ ਦਿੱਤੀ, ਤੇ ਉਦੋਂ ਸੀ ਵੀ ਕਿਵੇਂ ਕੀਤਾ ਜਾਏ। ਅਸੀਂ ਕਿਹਾ ਜੀ ਗੁਰਦੁਆਰਿਆਂ ਨੂੰ ਹੀ ਕਹੀਏ ਵੀ 2-2 ਹਜ਼ਾਰ ਡਾਲਰ ਸਿੱਧਾ ਨਿਊਯਾਰਕ ਟਾਈਮਜ਼ ਦੇ ਨਾਂ ਚੈੱਕ ਲਿਖੋ, ਤਾਂ ਕਿ ਕੱਲ ਨੂੰ ਇਹ ਵੀ ਨਾ ਹੋਏ ਜੀ ਖਾ ਗਏ ਕੌਣ ਖਾ ਗਏ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਇੱਕ ਦਰਵੇਸ਼ ਰੂਹ ਦੇ ਡੁੱਲੇ ਖੂਨ ਦੀ ਗੱਲ ਕਰਦੇ ਹਾਂ ਕਿ ਕਿੰਨਾ ਵੱਡਾ ਇਹ ਗੇਮ ਚੇਂਜਰ ਹੋਇਆ। ਹਾਲਾਂ ਉਸ ਤੋਂ ਪਹਿਲਾਂ 3 ਦਿਨ ਪਹਿਲਾਂ ਭਾਈ ਅਵਤਾਰ ਸਿੰਘ ਹੰਡਾ ਦੀ ਸ਼ਹਾਦਤ ਹੋਈ, ਉਸ ਤੋਂ ਪਹਿਲਾਂ ਮਈ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਹੋਈ, ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਉਸ ਤੋਂ ਵੀ ਪਹਿਲਾਂ 2 ਸਾਲ ਤੋਂ ਪਾਕਿਸਤਾਨ ਦੇ ਵਿੱਚ ਇਹ ਕੰਮ ਕਰ ਹੀ ਰਹੇ ਸੀ। ਹੁਣ ਇਹ ਜਿਹੜਾ ਪਾਰਟ ਹੈ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸਰੀ ਉਹ ਮੁਕਾਮ ਹੈ ਜਿੱਥੇ ਬੇਸ਼ੱਕ ਪਹਿਲਾਂ ਜਦੋਂ 84 ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਯਾਦ 'ਚ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਂ ਰੱਖਿਆ ਹੋਇਆ, ਜਿਹਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਵੀ ਸੀ, ਹੁਣੇ ਕੰਟਰੋਲ 'ਚ ਆਇਆ ਸੀ ਕੁਝ ਸਮਾਂ ਪਹਿਲਾਂ। ਸਭ ਤੋਂ ਪਹਿਲਾਂ ਫੈਡਰੇਸ਼ਨ ਕੋਡ ਸੀ 80s ਦੇ ਵਿੱਚ, ਜਦੋਂ ਮੈਂ ਪਹਿਲੀ ਵਾਰ 89 'ਚ ਗਿਆ ਤਾਂ ਉਦੋਂ ਸਿੱਖ ਸਟੂਡੈਂਟ ਫੈਡਰੇਸ਼ਨ ISYF ਸੀ, ਉਹਦੀ ਬਾਹਰਲੀ ਬ੍ਰਾਂਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਲੇਕਿਨ ਜਿਹੜਾ ਉਹਨਾਂ ਦੇ ਕੋਲ ਸੀ। ਪਰ ਬਾਅਦ ਚੋਣਾਂ ਦਾ ਸਿਸਟਮ, ਔਰ ਫਿਰ ਕਿਵੇਂ ਬਲਵੰਤ ਗਿੱਲ ਨਾਂ ਦਾ ਬੰਦਾ ਜਿਹਨਾਂ ਅਕਾਲ ਤਖਤ ਦੇ ਹੁਕਮ ਤੋਂ ਵੀ ਬਾਗੀ ਹੋਇਆ, ਔਰ ਇੰਡੀਅਨ ਗਵਰਨਮੈਂਟ ਲਾਈਨ ਸਾਰੀ ਸ਼ੁਰੂ ਲੰਬਾ ਵਕਤ ਫਿਰ ਉਹਨਾਂ ਦੇ ਕੰਟਰੋਲ 'ਚ ਰਿਹਾ। ਇਹ ਫਿਰ ਹੌਲੀ ਵਾਪਸ ਜਿਹੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਇਹ ਪੰਥਕ ਹੱਕਾਂ 'ਚ ਜਾਂ ਹਿੱਤਾਂ 'ਚ ਜਾਂ ਹੱਥਾਂ 'ਚ ਆਇਆ, ਜਿਹਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਸਨ। ਸੋ ਇਹ ਜਿਹੜਾ ਇਹਨਾਂ ਤੋਂ ਟੁੱਟ ਕੇ ਜਦੋਂ ਬਲਵੰਤ ਸਿੰਘ ਗਿੱਲ ਦਾ ਬਹੁਤ ਜ਼ੋਰ ਪੈ ਗਿਆ ਸੀ ਕਿ ਬਈ ਉੱਥੇ ਤਾਂ ਕੋਈ ਐਕਟੀਵਿਟੀ ਹੋ ਨਹੀਂ ਸੀ ਸਕਦੀ, ਸੋ ਜਿਹੜੇ ਫੈਡਰੇਸ਼ਨ ਦੇ ਸਿੰਘ ਸੀ ਉਹਨਾਂ ਨੇ ਇਹ ਦਸ਼ਮੇਸ਼ ਦਰਬਾਰ ਦੀ ਥਾਂ ਲੈ ਕੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ। ਚੰਗੀ ਗੱਲ ਹੈ ਕਿ ਵੀ ਸਰੀਵਾੜਾ ਮੁੱਢਲਾ ਗੁਰਦੁਆਰਾ ਵੀ, ਔਰ ਦੋਨੋਂ ਹੀ ਖਾਲਿਸਤਾਨੀ ਵਿਚਾਰਧਾਰਾ ਦੇ ਹਾਮੀ ਨੇ। ਔਰ ਇਹ ਜਦੋਂ ਸ਼ੁਰੂਆਤ ਹੋਈ ਉਸ ਨਗਰ ਕੀਰਤਨ ਦੀ, ਔਰ ਹੌਲੀ ਵੱਧਦਾ ਅੱਜ ਜਿਵੇਂ ਕਿ ਤੁਸੀਂ ਵੀ ਕਿਹਾ, ਔਰ ਇੰਟਰਨੈਸ਼ਨਲ ਮੀਡੀਆ ਨੇ ਇਹ ਕਿਹਾ ਕਿ 7 ਲੱਖ ਓਵਰ 700,000 ਸਿੱਖਸ। ਔਰ ਤੁਹਾਨੂੰ ਤੁਸੀਂ ਜੇ ਦੇਖੋ ਤੇ ਜਿਹਨੂੰ ਕਹਿੰਦੇ ਨੇ ਕਿ ਸੀ ਆਫ ਕੇਸਰੀ ਟਰਬਨਸ ਐਂਡ ਚੁੰਨੀਜ਼, ਸਮੁੰਦਰ ਵਾਂਗ। ਫਿਰ ਇਕੱਲਾ ਇਹ ਨਹੀਂ ਹੈ ਗੈਦਰਿੰਗਸ, ਤਾਂ ਤੁਸੀਂ ਮੇਲੇ ਰੱਖ ਲਓ, ਉਹਦੇ 'ਚ ਵੀ ਲੋਕ ਆ ਜਾਣਗੇ। ਲੇਕਿਨ ਇਸ ਦੀ ਖੂਬਸੂਰਤੀ ਇਹ ਹੈ ਕਿ ਜਿੱਥੇ ਇਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ, ਖਾਲਿਸਤਾਨੀ ਫਲੋਟ ਹੁੰਦੇ ਨੇ, ਔਰ ਜਿਹੜੀ ਤਾਂ ਸਪਿਰਿਟ ਹੈ, ਬਹੁਤ ਵਾਰੀ ਚੀਜ਼ਾਂ ਇਹ ਨਹੀਂ ਹੈ ਕਿ ਵੀ ਕਿਸੇ ਨੇ ਮਤਾ ਕੀ ਪੜ੍ਹਿਆ ਕੀ ਪਾਸ ਕੀਤਾ, ਉਹਦੀ ਜਿਹੜੀ ਲਾਈਵਲੀ ਸਪਿਰਿਟ ਹੈ ਉਹ ਦੱਸ ਰਹੀ ਹੁੰਦੀ ਹੈ ਕਿ ਵੀ ਕੌਮ ਦਾ ਰਿਜ਼ੋਲਵ ਕੀ ਹੈ। ਜਦੋਂ ਤੁਸੀਂ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਜਾਂਦੇ ਹੋ, ਹੋਲੇ ਮਹੱਲੇ ਦੀ ਫਿਜ਼ਾ ਦੇ ਵਿੱਚ ਸੇਵਾ ਵੀ ਹੁੰਦੀ ਹੈ, ਔਰ ਜ਼ਾਹਰ ਹੈ ਇੱਥੇ ਵੀ ਹਜ਼ਾਰਾਂ ਦੀ ਗਿਣਤੀ 'ਚ ਲੰਗਰ ਹਰ ਗਲੀ ਦੇ, ਕਿਉਂਕਿ ਜਿੱਥੋਂ ਵੀ ਨਗਰ ਕੀਰਤਨ ਦਾ ਲੰਘਦੇ ਲੋਕਾਂ ਨੇ ਘਰਾਂ ਦੇ ਕਿੰਨੀਆਂ ਸਟੇਜਿਸ, ਇੱਕ ਮੇਨ ਸਟੇਜ ਹੁੰਦੀ ਹੈ ਦਸ਼ਮੇਸ਼ ਦਰਬਾਰ ਦੀ ਜਿਹਨੂੰ ਜਿਹੜਾ ਸਾਰੇ ਐਡਰੈਸ ਕਰਦੇ ਨੇ, ਇਸ ਵਾਰ ਵੀ ਉਹ ਸੀ। ਔਰ ਮੈਂ ਦੇਖ ਰਿਹਾ ਸੀ ਵੀ ਭਾਵੇਂ ਉੱਥੇ ਜਿਹੜੇ ਨੇ ਕੋਈ ਨਾ ਕੋਈ ਸਾਊਂਡ ਬਾਈਟ ਲੈਣ ਵਾਲੇ ਕਿੰਨੇ ਹੀ ਚੈਨਲ ਹੋਣਗੇ, ਪਰ ਜੇ ਕੰਪਲੀਟ ਕਵਰੇਜ ਸਟੇਜ ਦੀ, ਜਿੱਥੋਂ ਕਿ ਖਾਲਿਸਤਾਨ ਦੀ ਗੱਲ ਹੋਈ, ਜਿੱਥੋਂ ਜਗਮੀਤ ਸਿੰਘ ਹੋਰਾਂ ਨੇ ਐਡਰੈਸ ਕੀਤਾ, ਜਿੱਥੋਂ ਜਥੇਦਾਰ ਸਤਿੰਦਰਪਾਲ ਸਿੰਘ ਨੇ ਐਡਰੈਸ ਕੀਤਾ, ਜਿੱਥੇ ਭਾਈ ਸਤਨਾਮ ਸਿੰਘ ਛੀਨਾ ਇੱਕ ਸਾਡੇ ਸੰਘਰਸ਼ ਦੇ ਵੱਡੇ ਯੋਧੇ ਹੋਏ ਨੇ, ਉਹਨਾਂ ਦੀ ਸਿੰਘਣੀ, ਔਰ ਉਹ ਸ਼ਹੀਦ ਹੋ ਗਏ ਸੀ, ਉਹਨਾਂ ਦੀ ਸਿੰਘਣੀ ਬੀਬੀ ਜਸਬੀਰ ਕੌਰ, ਜਿਹੜੀ ਕਿਸੇ ਵੇਲੇ ਜਿਹੜੀ ਹੈ ਉਹ ਉਹਨਾਂ ਦੇ ਫਾਦਰ ਜਿਹੜੇ ਨੇ ਉਹ CID 'ਚ ਸੀ, ਔਰ ਉਹ ਜਾ ਕੇ ਉੱਥੇ ਸੰਤ ਪਿੰਡਾਂ ਵਾਲਿਆਂ ਦੀਆਂ ਸਪੀਚਿਸ ਰਿਕਾਰਡ ਕਰਦਾ ਹੁੰਦਾ ਸੀ ਤੇ ਉਹ ਆਪਣੀ ਸਰਕਾਰ ਨੂੰ ਦਿੰਦਾ ਸੀ। ਉਹਨਾਂ ਦੀ ਧੀ ਉਹ ਇਸ, ਕਿਉਂਕਿ ਉਹਨਾਂ ਦੇ ਫਾਦਰ 'ਚ ਵੀ ਬਾਅਦ ਚੇਂਜ ਹੋਈ ਸਪੀਚਿਸ ਸੁਣ ਕੇ, ਔਰ ਇਸ ਬੀਬੀ ਨੇ ਬਹੁਤ ਜੁਝਾਰੂ ਸੰਘਰਸ਼ ਦੇ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੋਇਆ ਹੈ। ਇੱਕ ਬਹੁਤ ਖਤਰਨਾਕ ਕਿਸਮ ਦਾ ਕਾਮਰੇਡ ਜਿਹੜਾ ਕਾਬੂ ਨਹੀਂ ਸੀ ਆਉਂਦਾ, ਇਸ ਬੀਬੀ ਨੇ ਐਜ਼ ਏ ਜਰਨਲ ਪੜ੍ਹੀ ਲਿਖੀ ਸੀ, ਉਹ ਖਾਲਸਾ ਕਾਲਜ ਜਾਂ ਗੁਰੂ ਨਾਨਕ ਯੂਨੀਵਰਸਿਟੀ 'ਚੋਂ ਸੀ, ਮੈਨੂੰ ਹੁਣ ਐਗਜ਼ੈਕਟ ਨਹੀਂ ਪਤਾ। ਸੋ ਬੀਬੀ ਨੇ ਇੱਕ ਜਰਨਲਿਸਟ ਬਣ ਕੇ ਉਹਨਾਂ ਨੇ ਕਿਹਾ ਕਾਮਰੇਡ ਨੂੰ ਕਿ ਜੀ
ਤੇਰਾ ਇੰਟਰਵਿਊ, ਉਹਨਾਂ ਨੇ ਵੀ ਕਿਹਾ ਜੀ ਬੀਬੀ ਆ ਰਹੀ ਹੈ ਤੇ ਮੈਨੂੰ ਇੰਟਰਵਿਊ, ਤਾਂ ਉਹਨੇ ਹੀ ਉਡਾਤਾ ਜਾ ਕੇ। ਔਰ ਬਾਅਦ 'ਚ ਜੇਲ੍ਹ ਵੀ ਕੱਟੀ, ਲੰਬਾ ਵਕਤ ਸਿੰਘ ਤਾਂ ਸ਼ਹੀਦ ਹੋ ਗਿਆ। ਸੋ ਉਹਨਾਂ ਨੂੰ ਵੀ ਇਸ ਵਾਰ ਉਸ ਸਟੇਜ ਤੋਂ ਉਹਨਾਂ ਨੇ ਐਡਰੈਸ ਕੀਤਾ, ਔਰ ਸਭ ਤੋਂ ਬਰੀਫ, ਇਫੈਕਟਿਵ ਜੇ ਉਹਨਾਂ ਨੇ ਔਰ ਮੈਂ ਹਮੇਸ਼ਾ ਜਦੋਂ ਮੈਂ ਸਿੰਘਣੀਆਂ ਦੇ ਯੋਗਦਾਨ ਦੀ ਗੱਲ ਕਰਦਾ ਤੇ ਉਹਨਾਂ ਨੇ ਜੋ ਮੈਸੇਜ ਦਿੱਤਾ ਇਹੀ ਕਿ ਭਾਈ ਗੁਰੂ ਦੇ ਨਾਲ ਜੋੜੋ, ਸਿੱਖ ਜਿੱਥੇ ਜਿੱਥੇ ਵੀ ਬੈਠਾ ਹੈ ਉੱਥੇ ਬਾਦਸ਼ਾਹ ਹੈ, ਔਰ ਇਹੀ ਸਾਨੂੰ ਕਰਨ ਦੀ ਲੋੜ ਹੈ, ਔਰ ਇਹ ਸਾਰਾ। ਸੋ ਉਹਦੀ ਕਾਰਵਾਈ ਨੂੰ ਬਾਕੀ ਕਿੰਨੇ ਪੰਜਾਬੀ ਚੈਨਲ ਉੱਥੇ ਕਵਰ ਕਰ ਰਹੇ ਸੀ, ਪਰ ਉਹਨਾਂ ਨੂੰ ਪਤਾ ਹੈ ਵੀ ਜੇ ਉਹਨਾਂ ਨੇ ਵੀ ਆਪਣੇ ਵਿਊਅਰਸ ਨੂੰ ਇਹ ਹੀ ਦੱਸਣਾ ਕਿ ਵੀ ਉੱਥੇ ਖਾਲਿਸਤਾਨ, ਤੁਸੀਂ ਜਾ ਕੇ ਜਲੇਬੀਆਂ ਦੇ ਲੰਗਰ ਵਾਲੇ ਤੋਂ ਪੁੱਛਣ ਲੱਗ ਜਾਓ, ਕੋਈ ਦੂਜੇ ਤੋਂ ਪੁੱਛਣ ਲੱਗ ਜਾਓ। ਸੋ ਕੁੱਲ ਮਿਲਾ ਕੇ ਇਹ ਜਿਹੜਾ ਏਡਾ ਵੱਡਾ ਇਕੱਠ ਇਹ ਖਾਲਿਸਤਾਨ ਦਾ ਹੋ ਨਿਬੜਦਾ। ਇਸ ਵਾਰ ਹੋਰ ਵੀ ਅਹਿਮੀਅਤ ਦੀ ਗੱਲ ਸੀ, ਕਿਉਂਕਿ ਜਦੋਂ ਲਾਸਟ ਸੀ ਔਰ ਮੈਂ ਵੀ ਇਸ ਨੂੰ ਲਾਈਵ ਵਾਚ ਕਰ ਰਿਹਾ ਸੀ ਜਦੋਂ TV 84 ਤੇ ਚੱਲ ਰਿਹਾ ਸੀ, ਤੇ ਮੈਂ ਨਹੀਂ ਜਾ ਸਕਿਆ ਇਸ ਵਾਰ। ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਪਿਛਲੇ ਸਾਲ ਦਾ ਇਕੱਠ ਸੀ, ਉਸੇ ਸਟੇਜ ਤੇ ਜਿੱਥੇ ਮੇਰੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਖੜੇ ਸੀ, ਉਹਨਾਂ ਦਾ ਪੂਰਾ ਜਥਾ ਨਾਲ ਸੀ, ਪੂਰੇ ਸਿੰਘ ਆਏ ਸੀ, ਔਰ ਜਿਵੇਂ ਉਹਨਾਂ ਨੇ ਚੜ੍ਹਦੀ ਕਲਾ 'ਚ ਐਡਰੈਸ ਕੀਤਾ, ਮੈਂ ਕਿਹਾ ਕਿੰਨਾ ਕੁਛ ਦੇਸ਼ ਕਾਲ ਟਾਈਮ ਸਪੇਸ ਬਦਲਦਾ ਜਾਂਦਾ। ਤੇ ਉਸ ਵੇਲੇ ਕਿੰਨੇ ਕੁ ਉਹਨਾਂ ਦੇ ਐਡਮਾਇਰਰ ਹੋਣਗੇ। ਅੱਜ ਦੁਨੀਆ ਭਰ ਦੇ ਅੰਦਰ ਉਸ ਪਵਿੱਤਰ ਰੂਹ ਦੀ ਸ਼ਹਾਦਤ ਨੇ ਖਾਲਿਸਤਾਨ ਦੀ, ਜੇ ਇਹ ਵੀ ਲਫ਼ਜ਼ ਹੁੰਦਾ ਹੈ ਕਿ ਜੇ ਨਵੀਂ ਰੂਹ ਫੂਕ ਦਿੱਤੀ, ਮੈਨੂੰ ਇਹ ਵੀ ਲਫ਼ਜ਼ ਛੋਟਾ ਲੱਗਦਾ ਹੈ। ਇਹ ਇਵੇਂ ਹੀ ਹੈ ਕਿ ਸਭ ਕੁਛ ਹੀ ਰੀਜੂਵੀਨੇਟ ਹੋਇਆ। ਮੈਂ ਮੀਡੀਆ ਦੇ ਹਵਾਲੇ ਨਾਲ ਵੀ ਇਸ ਲਈ ਗੱਲ ਕੀਤੀ ਵੀ ਕਦੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇਸ ਲੈਵਲ ਦੀ ਮੀਡੀਆ ਕਵਰੇਜ, ਔਰ ਉਸ ਤੋਂ ਬਾਅਦ ਫਿਰ ਜੋ ਭਾਰਤੀ ਹਕੂਮਤ ਦੀਆਂ ਨੀਤੀਆਂ ਦੀ ਬਦੌਲਤ, ਜਿਵੇਂ ਅੱਜ ਅਸੀਂ ਅਮਰੀਕਾ, ਕੈਨੇਡਾ ਔਰ ਆਸਟ੍ਰੇਲੀਆ ਔਰ ਨਿਊਜ਼ੀਲੈਂਡ, UK 5 ਆਈਜ਼ ਕੰਟਰੀਜ਼ ਦੀ ਗੱਲ ਕਰਦੇ, ਇਹ ਸਾਰੇ ਪਾਰਟ ਨੂੰ ਜਿਹੜਾ ਉਹ ਹਾਈਲਾਈਟ ਹੋਇਆ, ਹਾਈਲਾਈਟ ਕੀਤਾ। ਔਰ ਜਿਹੜਾ ਮੈਂ ਸਮਝਦਾ ਵੀ ਇੱਕ ਵੱਡੀ ਪ੍ਰਾਪਤੀ ਹੋਣ ਜਾ ਰਹੀ ਹੈ, ਜੇ ਜਗਮੀਤ ਸਿੰਘ ਜਿਵੇਂ ਲੱਗੇ ਹੋਏ ਨੇ, ਉਹਨਾਂ ਨੇ ਅਨਾਉਂਸ ਵੀ ਕੀਤਾ ਕਿ ਕੈਨੇਡਾ ਦੀ ਪੈਟੀਸ਼ਨ ਕੈਂਪੇਨ ਸ਼ੁਰੂ ਕੀਤਾ ਗਿਆ। ਉਹਨਾਂ ਨੇ ਵੀ ਇਹ ਸਾਰਿਆਂ ਨੂੰ ਇਨਕਰੇਜ ਕੀਤਾ ਕਿ ਕਰੋ, ਕੈਨੇਡਾ ਗਵਰਨਮੈਂਟ ਨੂੰ ਲਿਖੋ ਕਿ ਭਾਈ ਨਵੰਬਰ 84 ਨੂੰ ਫੈਡਰਲ ਲੈਵਲ ਦੇ ਉੱਤੇ ਸਿੱਖ ਨਸਲਕੁਸ਼ੀ ਰੈਕਗਨਾਈਜ਼ ਕੀਤਾ ਜਾਏ। ਜੇ ਕੀਤਾ ਜਾਏ, ਜਿਹੜਾ ਮੈਨੂੰ ਲੱਗਦਾ ਹੈ ਕਿ ਬਈ ਜਸਟਿਨ ਟਰੂਡੋ ਵੀ ਹੁਣ ਜਿਸ ਹੱਦ ਤੱਕ, ਹੁਣ ਤਾਂ ਇੰਡੀਆ ਨੂੰ ਤਾਂ ਕੋਈ ਖੌਫ ਵਾਲੀ ਤਾਂ ਗੱਲ ਵੀ ਨਹੀਂ ਹੈ, ਤਾਂ ਉਹਨੂੰ ਉਤੋਂ ਜਿਹੜੀ ਆ ਖੁਸ਼ਾਮਦ ਕਰਕੇ ਵੀ ਕੀ ਲੈਣਾ। ਸੋ ਇਹ ਇੱਕ ਬਹੁਤ ਵੱਡਾ ਲੈਂਡਮਾਰਕ ਹੋਏਗਾ। ਔਰ ਜੇ ਇਹੀ ਜਗਮੀਤ ਸਿੰਘ ਦੀ ਬਦੌਲਤ ਓਨਟਾਰੀਓ ਸਟੇਟ ਅਸੈਂਬਲੀ ਨੇ, ਜਦੋਂ ਕਿ ਉਹ ਮੈਂਬਰ ਪ੍ਰੋਵਿੰਸ਼ੀਅਲ ਅਸੈਂਬਲੀ ਸੀ, ਇਸ ਨੂੰ ਮੂਵ ਕੀਤਾ ਸੀ, ਇਹ ਬਹੁਤ ਵੱਡੀ ਗੱਲ ਹੋਏਗੀ ਕਿ ਇਸ ਦੇ ਉੱਤੇ ਇਹ ਉਹਨਾਂ ਨੇ ਉੱਥੇ ਵੀ ਆਪਣੇ ਐਡਰੈਸ ਦੇ ਵਿੱਚ ਇਸ ਨੂੰ ਕਿਹਾ। ਔਰ ਇਹ ਸਾਰੇ ਦੇ ਚੱਲਦਿਆਂ ਮੈਂ ਈਵਨ ਜਿਨ੍ਹਾਂ ਨੇ ਸਾਡੀ ਟੀਮ, ਅਮਰਵੀਰ ਸਿੰਘ, ਭਾਈ ਗੁਰਦੇਵ ਸਿੰਘ ਕਲਾਮਾਜ਼ੂ ਮਿਸ਼ੀਗਨ, ਉਹਨਾਂ ਦੀ ਸਿੰਘਣੀ ਸਾਹਿਬਾਂ ਭੈਣ ਜੀ ਜਸਵਿੰਦਰ ਕੌਰ, ਇਹ ਪਹਿਲਾਂ ਹੀ 2-3 ਪਹਿਲਾਂ ਜਾ ਕੇ ਉੱਥੇ ਪਹੁੰਚੇ ਹੋਏ ਸੀ। ਔਰ ਜਿਵੇਂ ਉਹਨਾਂ ਨੇ ਕੰਡਕਟ ਕੀਤਾ, ਮਨਵੀਰ ਸਿੰਘ ਖਾਸ ਤੌਰ ਤੇ ਜਿਹੜੇ ਨੇ ਮੌਂਟਰੀਆਲ ਤੋਂ ਫਲਾਈ ਕਰਕੇ ਗਏ, ਔਰ ਲੋਕਲ ਲੈਵਲ ਦੇ ਉੱਤੇ ਇਹ ਕਦੇ ਵੀ ਸੰਭਵ ਨਾ ਹੁੰਦਾ ਜੇ ਸਾਨੂੰ ਲੋਕਲ ਕੈਮਰਾਮੈਨਾਂ ਦੀ ਟੀਮ ਔਰ ਸਹਿਯੋਗ ਨਾ ਹੁੰਦਾ। ਉਹਦੇ 'ਚ ਸਾਡੇ ਬੇਟੇ ਬਲਬੀਰ ਸਿੰਘ ਸਿੱਧੂ, ਜਿਹੜੇ ਕਿ ਇੱਕ ਡੈਡੀਕੇਟਿਡ ਨੌਜਵਾਨ ਨੇ, ਕਪਲ ਹੀ ਡੈਡੀਕੇਟਿਡ ਹੈ ਉਹਨਾਂ ਦਾ, ਔਰ ਲੋਕਲ ਸੁਨੀਲ ਸ਼ਰਮਾ, ਵੀਰ ਕਮਲਜੀਤ ਸਿੰਘ, ਹਰਕੀਰਤ ਸਿੰਘ, ਇਹਨਾਂ ਸਾਰਿਆਂ ਨੇ ਜਿਹੜਾ ਆਪਣਾ ਯੋਗਦਾਨ ਪਾਇਆ। ਔਰ ਇੰਟਰਨੈਟ ਦੀਆਂ ਸੇਵਾਵਾਂ ਗਗਨਦੀਪ ਸਿੰਘ ਓਬਰਾਏ ਜਿਹੜੇ ਉਹਨਾਂ ਨੇ ਦਿੱਤੀਆਂ। ਔਰ ਪਹਿਲੀ ਵਾਰ ਸੀ ਕਿ ਵੀ TV 84 ਨੇ ਉਹਨੂੰ ਲਾਈਵ ਕਵਰ ਕੀਤਾ। ਆਉਣ ਵਾਲੇ ਪੀਰੀਅਡ 'ਚ ਇਸ ਨੂੰ ਹੋਰ ਵੀ ਸੁਚਾਰੂ ਢੰਗ ਨਾਲ, ਹਾਲਾਂਕਿ ਟੀਮ ਨੇ ਉਸ ਤੋਂ ਪ੍ਰੀਵੀਅਸ ਨਾਈਟ ਵੀ ਇਸ ਦੀ ਕਵਰੇਜ ਕੀਤੀ ਸੀ। ਸੋ ਅਸੀਂ ਆਪਣੀ ਸਾਰੀ ਸਮੁੱਚੀ ਟੀਮ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਬਾਕੀ ਲੋਕਲ ਜਿਹੜੇ ਪਿਆਰ ਕਰਦੇ ਨੇ, ਔਰ ਹਰ ਇੱਕ ਨੇ ਸਾਡੇ ਬਾਰੇ ਕੰਸਰਨ ਵੀ ਸ਼ੋਅ ਕੀਤਾ ਕਿ ਜੀ ਆਏ ਨਹੀਂ, ਹਾਲਾਂਕਿ ਮੈਂ ਵੀ ਮਿਸ ਕੀਤਾ, ਪਰ ਚਲੋ ਸਤਿਗੁਰੂ ਨੇ ਚਾਹਿਆ ਤੇ ਆਉਣ ਵਾਲੇ ਸਾਲ 'ਚ ਅਸੀਂ ਇਹਨੂੰ ਹੋਰ ਵੀ ਵੱਡੇ ਪੈਮਾਨੇ ਤੇ ਮੈਂ ਵੀ ਪੂਰਾ ਇੱਕ ਹਫ਼ਤਾ ਡੇਰੇ ਲਾਇਆ, ਕਿਉਂਕਿ ਉੱਥੇ ਮਾਹੌਲ ਤਾਂ ਹਫ਼ਤਾ ਪਹਿਲਾਂ ਉਸ ਕਿਸਮ ਦਾ ਬਣ ਜਾਂਦਾ ਉਸ ਦੇ ਸਾਰੇ ਆਸਪੈਕਟਸ ਨੂੰ। ਔਰ ਇਸ ਦੇ ਨਾਲ ਨਾਲ ਜਿੱਥੇ ਅਸੀਂ ਆਸਟ੍ਰੇਲੀਆ ਦੀ ਜਦੋਂ ਗੱਲ ਕਰਦੇ ਹਾਂ, ਔਰ ਮੈਂ ਹਮੇਸ਼ਾ ਕਹਿੰਦਾ ਵੀ ਆਸਟ੍ਰੇਲੀਆ ਵੀ ਸਾਡੇ ਖਾਲਿਸਤਾਨੀ ਰਡਾਰ ਦੇ ਉੱਤੇ ਹੈ ਮੁੱਖ ਮੁਲਕਾਂ 'ਚੋਂ। ਗੁਰਦੁਆਰਾ ਗਲੈਨਵੁੱਡ ਸਿਡਨੀ ਦਾ ਨਗਰ ਕੀਰਤਨ, ਜਿਸ ਦੇ ਵਿੱਚ ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ, ਮਾਰਚ ਵੀ ਔਰ ਖਾਲਿਸਤਾਨ ਦੇ ਝੰਡੇ ਵੀ ਔਰ ਖਾਲਿਸਤਾਨੀ ਜਿਹੜਾ ਮਿਊਜ਼ਿਕ ਦੇ ਨਾਲ ਜ਼ਿੰਦਾਬਾਦ ਦੇ ਨਾਅਰੇ ਵੀ।
ਔਰ ਇੱਕ ਜਿਹੜਾ ਖਾਸ ਤੌਰ ਤੇ ਮੇਰੇ ਲਈ ਅਹਿਮੀਅਤ ਵਾਲਾ ਪਾਰਟ ਵੀ ਹੈ ਸਿੱਖ ਵਲੰਟੀਅਰਸ ਆਸਟ੍ਰੇਲੀਆ। ਇਹ ਉਹ ਤਨਜ਼ੀਮ ਹੈ ਜਿਹੜੀ ਲਗਭਗ 10 ਸਾਲ ਪਹਿਲਾਂ ਹੋਂਦ 'ਚ ਆਈ ਔਰ ਇਹਨਾਂ ਨੇ ਕੋਵਿਡ ਦੇ ਦੌਰਾਨ ਬਹੁਤ ਸੇਵਾਵਾਂ ਦਿੱਤੀਆਂ ਨੇ ਔਰ ਉਹਨਾਂ ਦੀ ਇਸ 10 ਸਾਲਾ ਜਿਹੜੀ ਵਰ੍ਹੇਗੰਢ ਸੀ ਉਸ ਦੇ ਮੌਕੇ ਆਸਟ੍ਰੇਲੀਆ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉਹ ਆਏ ਦਸਤਾਰ ਸਜਾ ਕੇ ਔਰ ਦਰਸ਼ਕ ਦੇਖ ਸਕਦੇ ਨੇ ਉਹਨਾਂ ਦੀ ਪਿਕਚਰ ਔਰ ਉਹਦੇ 'ਚ ਉਹਨਾਂ ਨੇ ਜਿੱਥੇ ਸਿੱਖ ਵਲੰਟੀਅਰਸ ਦਾ ਧੰਨਵਾਦ ਕੀਤਾ ਕਿ ਭਾਈ ਤੁਸੀਂ ਆਸਟ੍ਰੇਲੀਆ ਦੀ ਮਦਦ ਕੀਤੀ ਹੈ, ਉੱਥੇ ਉਹਨਾਂ ਨੇ ਬਾਕੀਆਂ ਨੂੰ ਵੀ ਸਗੋਂ ਇਹ ਕਿਹਾ ਕਿ ਇਹ ਜਿਹੜਾ ਬਾਕੀਆਂ ਨੂੰ ਵੀ ਮੋਟੀਵੇਸ਼ਨ ਔਰ ਇੰਸਪੀਰੇਸ਼ਨ ਲੈਣੀ ਚਾਹੀਦੀ ਹੈ ਇਹਨਾਂ ਤੋਂ। ਔਰ ਵਾਕਈ ਮੈਂ ਸਮਝਦਾ ਵੀ ਹਾਲਾਂ ਜਦੋਂ ਅਸੀਂ ਆਸਟ੍ਰੇਲੀਆ ਔਰ ਇੰਡੀਆ ਦੇ ਰਿਲੇਸ਼ਨ ਸ਼ੁਰੂ 'ਚ ਦੇਖਿਆ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਤੋਂ ਬਾਅਦ ਥੋੜ੍ਹਾ ਜਿਹਾ ਠੰਡਾਪਨ ਨਜ਼ਰ ਆਇਆ ਕਿਉਂਕਿ ਕਿਤੇ ਨਾ ਕਿਤੇ ਵਪਾਰਕ ਰਿਸ਼ਤੇ ਤੇ ਕੁਆਡ ਤੇ ਫਲਾਣਾ ਟਿਮਕਾ, ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਮੋਰ ਐਗਰੈਸਿਵਲੀ, ਜਿਵੇਂ ਅਸੀਂ ਫਰਾਈਡੇ ਵੀ ਜ਼ਿਕਰ ਕੀਤਾ ਸੀ ਕਿ ਆਸਟ੍ਰੇਲੀਆ ਦੀਆਂ ਹਾਇਰ ਅਥਾਰਟੀਜ਼, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼, ਉਹਨਾਂ ਦੇ ਦੂਸਰੇ ਉਹ ਵੀ ਸਿੱਖ ਵਫਦਾਂ ਦੇ ਨਾਲ ਮਿਲ ਰਹੇ ਨੇ, ਜਾਣਕਾਰੀ ਲੈ ਰਹੇ ਨੇ ਔਰ ਇਸ ਦੇ ਵਿੱਚ ਐਂਥਨੀ ਐਲਬਨੀਜ਼ ਦਾ ਪਾਰਟਿਸਿਪੇਟ ਕਰਨਾ ਔਰ ਇਹ ਸਾਰਾ ਪਾਰਟ ਜਿਹੜਾ ਇਹ ਜਿਹੜਾ ਕਾਫੀ ਵੈਲਕਮਿੰਗ ਹੈ। ਔਰ ਅਸੀਂ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ ਵੀ ਔਰ ਖਾਸ ਤੌਰ ਤੇ ਜਿਹੜੀ ਇਹ ਤਨਜ਼ੀਮ ਹੈ ਜਿਨ੍ਹਾਂ ਨੇ ਕਾਫੀ ਸਿੱਖ ਵਲੰਟੀਅਰਸ ਆਸਟ੍ਰੇਲੀਆ, ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਆਪਣੇ ਐਫਰਟਸ ਦੇ ਨਾਲ ਇਸ ਲੈਵਲ ਦੀ ਸਪੋਰਟ ਜਿਹੜੀ ਹੈ ਉਹ ਕ੍ਰੀਏਟ ਕੀਤੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਥਲੇ ਨੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।